ਜਿਹੜੀ BSF ਜਿਹੜੀ ਸੈਂਟਰ ਦੀ ਇੱਕ ਪੈਰਾਮਿਲਟਰੀ ਫੋਰਸ ਆ ਉਹਨੂੰ ਇਹ ਅਧਿਕਾਰ ਦੇਤੇ ਕਿ ਉਹ 50 ਕਿਲੋਮੀਟਰ ਦੇ ਘੇਰੇ ਵਿੱਚ ਪੈਂਦੇ ਪੰਜਾਬ ਦੇ ਕਿਸੇ ਵੀ ਪਿੰਡ ਦੇ ਵਿੱਚ ਕੋਈ ਤਲਾਸ਼ੀ ਉਹ ਜ਼ਬਤ ਕਰ ਸਕਦੀ ਹੈ, ਕੋਈ ਵੀ ਸਮਾਨ ਤਲਾਸ਼ੀ ਦੇ ਦੌਰਾਨ ਜਿਹੜਾ ਉਹਨਾਂ ਨੂੰ ਲੱਗਦਾ, ਤੇ ਨਾਲ ਗ੍ਰਿਫਤਾਰੀ ਵੀ ਕਰ ਸਕਦੀ ਹੈ। ਸਰਕਾਰ ਕਹਿ ਤਾਂ ਰਹੀ ਹੈ ਜੀ, ਕੇਸ ਲੜ ਰਹੀ ਹੈ ਅਦਾਲਤ 'ਚ ਵੀ ਅਸੀਂ ਤਾਂ ਵਿਰੋਧ ਕਰ ਰਹੇ ਹਾਂ, ਪਰ ਸੁਪਰੀਮ ਕੋਰਟ ਨੇ ਕਹਿ ਦਿੱਤਾ ਵੀ ਜਿਹੜੇ ਆਧਾਰ ਤੇ ਤੁਸੀਂ ਕੇਸ ਲੜ ਰਹੇ ਹੋ ਵੀ ਤੁਸੀਂ ਕਹਿ ਰਹੇ ਹੋ ਜੀ ਜਿਹੜੀ BSF ਆ ਉਹ ਪੰਜਾਬ ਪੁਲਿਸ ਦੇ ਅਧਿਕਾਰ ਖੇਤਰ ਦੇ ਵਿੱਚ ਦਖਲ ਦੇ ਰਹੀ ਆ, ਉਹ ਕਹਿੰਦੇ ਵੀ ਇਹ ਦਖਲ ਤਾਂ ਹੈ ਹੀ ਨਹੀਂ। ਪੂਰੇ ਭਾਰਤ ਦੇ ਵਿੱਚੋਂ ਮੈਨੂੰ ਲੱਗਦਾ ਵੀ ਪੰਜਾਬ ਦੀ ਜਿਹੜੀ ਪ੍ਰਪੋਰਸ਼ਨ ਆ, ਮਤਲਬ ਸਿਟੀਜ਼ਨ ਟੂ ਪੁਲਿਸ ਜਿਹੜੀ ਆ ਉਹ ਸਭ ਤੋਂ ਵੱਧ ਆ ਜੀ। ਤੇ ਇੰਨੀ ਪੁਲਿਸ ਹੋਣ ਦੇ ਬਾਵਜੂਦ ਤੁਸੀਂ ਇੱਕ ਫੇਅਰ ਸੈਂਟਰ ਦੀ ਫੋਰਸ ਨੂੰ ਪਾਵਰਸ ਦੇ ਰਹੇ ਹੋ। ਇਹ ਜਿਹੜਾ ਡਰੱਗ ਦੀ ਸਮਗਲਿੰਗ ਵੀ ਹੁੰਦੀ ਆ ਬਾਰਡਰ ਤੋਂ, ਵੀ ਉਹ ਵੀ ਦੋਸ਼ੀ ਪੰਜਾਬ ਪੁਲਿਸ ਆ, ਵੀ BSF ਨਹੀਂ। ਜਦ ਕਿ ਜਿਹੜੀ ਫਸਟ ਲਾਈਨ ਆਫ ਡਿਫੈਂਸ ਆ ਜਿਹੜੀ ਬਾਰਡਰ ਤੇ ਲੱਗੀ ਆ, ਜਿੱਥੋਂ ਲੰਘ ਕੇ ਆਉਂਦਾ ਨਸ਼ਾ, ਉਹ ਤਾਂ BSF ਦੇ ਕੋਲ ਆ ਆਲਰੇਡੀ। ਪੰਜਾਬ ਪੁਲਿਸ ਜਿਨ੍ਹਾਂ ਕਿ ਆਪਣੀ ਪੰਜਾਬ ਦੇ ਨੌਜਵਾਨਾਂ ਦੇ, ਜਿਨ੍ਹਾਂ ਨੂੰ ਉਹ ਕੁੱਟਦੇ ਮਾਰਦੇ ਆ, ਜਿਨ੍ਹਾਂ ਨੂੰ ਉਹ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਤੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਦੇ ਆ, ਵੀ ਉਹਨਾਂ ਪੰਜਾਬ ਪੁਲਿਸ ਵਾਲਿਆਂ ਤੇ ਵੀ ਉਹਨਾਂ ਨੂੰ ਯਕੀਨ ਨਹੀਂ। ਸੁਪਰੀਮ ਕੋਰਟ ਜਿਹੜੀ ਆ ਉਹਨੇ ਹਮੇਸ਼ਾ ਸਟੇਟ ਦਾ ਹੀ ਪੱਖ ਪੂਰਨਾ ਆ। ਗਵਰਨਮੈਂਟ ਦੇ ਖਿਲਾਫ ਹੋ ਸਕਦੀ ਆ, ਪਰ ਉਹਨੇ ਸਟੇਟ ਦਾ ਪੱਖ ਪੂਰਨਾ ਆ। ਤੇ ਜਿਹੜੀ ਸਟੇਟ ਆ ਉਹ ਇਹ ਸਟੇਟ ਦੀ ਪਾਲਿਸੀ ਆ ਜੋ ਪੰਜਾਬ ਪ੍ਰਤੀ ਹੈ, ਕਿਸੇ ਇੱਕ ਗਵਰਨਮੈਂਟ ਦੀ ਨਹੀਂ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਇਸ ਸੈਗਮੈਂਟ ਦੇ ਵਿੱਚ ਜਿਹੜਾ ਸਾਡਾ ਤੀਜਾ ਸੈਗਮੈਂਟ ਹੈ ਅੱਜ ਦੇ ਸ਼ੋਅ ਦਾ, ਇਹਦੇ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ। ਅਸੀਂ ਦੇਖਿਆ ਕਿ ਪਿਛਲੇ ਸਾਰੇ ਸਮੇਂ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ, ਅਸੀਂ ਹਮੇਸ਼ਾ ਗੱਲ ਕਰਦੇ ਹਾਂ ਕਿ ਪੰਜਾਬ ਨੂੰ ਕਿਵੇਂ ਕਾਲੋਨੀ ਬਣਾ ਕੇ ਰੱਖਿਆ ਹੋਇਆ ਆ ਭਾਰਤ ਨੇ, ਤੇ ਭਾਰਤ ਦੇ ਜਿਹੜੀ ਸਾਰੀ ਉਹਨਾਂ ਦਾ ਤੰਤਰ ਹੈ ਉਹ ਕਿਵੇਂ ਉਹਦੇ 'ਤੇ ਕੰਟਰੋਲ ਇੱਕ ਰੱਖਦੇ ਆ ਆਪਣਾ, ਅਤੇ ਜਿਹੜੀ ਪੰਜਾਬ ਦੀ ਕੰਟਰੋਲਿੰਗ ਪਾਵਰ ਹੈ ਉਹ ਪੰਜਾਬ ਦੀ ਅਸੈਂਬਲੀ ਦੇ ਵਿੱਚੋਂ ਜਾਂ ਜਿਹੜੀਆਂ ਪੰਜਾਬ ਦੀਆਂ ਖੇਤਰੀ ਪੋਲੀਟੀਕਲ ਪਾਰਟੀਜ਼ ਨੇ ਉਹ ਨਹੀਂ ਰਨ ਕਰਦੀਆਂ, ਪੰਜਾਬ ਨੂੰ ਭਾਰਤ ਦੀਆਂ ਏਜੰਸੀਆਂ ਰਨ ਕਰਦੀਆਂ ਨੇ। ਇਹਦੇ ਵਿੱਚ ਇੱਕ ਵੱਡਾ ਸਟੈਪ ਜਦੋਂ ਪਿਛਲੇ ਸਮੇਂ ਦੇ ਵਿੱਚ ਇੱਕ ਵੱਡੀ ਖਬਰ ਆਈ ਸੀ ਕਿ BSF ਦਾ ਜਿਹੜਾ ਅਧਿਕਾਰ ਖੇਤਰ ਹੈ ਬਾਰਡਰ ਦੇ ਉੱਤੇ, ਜਿਨ੍ਹਾਂ ਦੀ ਜੁਰਿਸਡਿਕਸ਼ਨ ਹੁੰਦੀ ਹੈ, ਉਹ 15 ਕਿਲੋਮੀਟਰ ਤੱਕ ਦਾ ਉਹਨਾਂ ਨੂੰ ਮਿਥਿਆ ਹੋਇਆ ਇੱਕ ਸੀਗਾ, ਅਤੇ ਉਸ ਨੂੰ ਵਧਾ ਕੇ ਕੇਂਦਰ ਦੀ ਸਰਕਾਰ ਵੱਲੋਂ 50 ਕਿਲੋਮੀਟਰ ਤੱਕ ਕਰ ਦਿੱਤਾ ਗਿਆ ਸੀ। ਅਤੇ ਹੁਣ ਉਹਦੇ 'ਤੇ ਐਕਸਟੈਂਸ਼ਨ, ਸਮੇਂ ਦੇ ਉੱਤੇ ਐਕਸਟੈਂਸ਼ਨ ਮੰਗਦਿਆਂ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਆ ਆਪਣਾ ਡਿਸੀਜਨ ਕੇਂਦਰ ਸਰਕਾਰ ਨੇ ਡਿਫੈਂਡ ਕੀਤਾ ਆ ਕਿ ਅਸੀਂ ਜਿਹੜਾ ਇਹ ਪਾਰਟ ਹੈ ਇਹਨੂੰ ਅਸੀਂ ਅੱਗੇ ਹੋਰ ਤੋਰਾਂਗੇ, ਜਦਕਿ ਪੰਜਾਬ ਸਰਕਾਰ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਨਹੀਂ, ਇਹ ਜਿਹੜੀ ਹੈ ਸਾਡੀ ਜੁਰਿਸਡਿਕਸ਼ਨ ਦੇ ਉੱਤੇ ਡਾਕਾ ਆ। ਸੋ ਇਹ ਇੱਕ ਵੱਡਾ ਮਾਮਲਾ ਜਦੋਂ ਅਸੀਂ ਪੰਜਾਬ ਦੇ ਹੱਕਾਂ ਦੀ ਜਾਂ ਹਿੱਤਾਂ ਦੀ ਗੱਲ ਕਰਦੇ ਹਾਂ, ਇਸ 'ਤੇ ਵਿਚਾਰ ਚਰਚਾ ਕਰਦੇ ਹਾਂ। ਕਿਵੇਂ ਦੇਖਦੇ ਹੋ ਸੁਖਵਿੰਦਰ ਸਿੰਘ ਜੀ, ਜਿਹੜੀ ਇਹ BSF ਦੀ ਜੁਰਿਸਡਿਕਸ਼ਨ ਹੈ 50 ਕਿਲੋਮੀਟਰ ਤੱਕ ਪੰਜਾਬ ਦਾ ਜਿਹੜਾ ਸਾਰਾ ਹੀ ਬਾਰਡਰ ਹੈ, 50 ਕਿਲੋਮੀਟਰ ਕਿੱਥੇ ਤੱਕ ਆ ਜਾਂਦਾ, ਹਾਲਾਂਕਿ ਜਦੋਂ ਅਸੀਂ ਵੀ ਜਿੱਥੇ ਆ ਕੇ BSF ਐਕਟ ਕਰ ਸਕਦੀ ਆ। ਬਿਲਕੁਲ ਜੀ, 50 ਕਿਲੋਮੀਟਰ ਤਾਂ ਤੁਸੀਂ ਹੁਣ ਦੇਖੋ ਵੀ 50 ਕਿਲੋਮੀਟਰ ਦੇ ਵਿੱਚ ਤਾਂ ਅੰਮ੍ਰਿਤਸਰ ਜਿਹੜਾ ਸਾਰਾ ਆ ਉਹ 50 ਕਿਲੋਮੀਟਰ ਦੇ ਵਿੱਚੇ ਪੈ ਜਾਂਦਾ ਹੈ ਬਾਰਡਰ ਦੇ। ਤੇ ਪੰਜਾਬ ਦਾ ਬਹੁਤ ਵੱਡਾ ਜਿਹੜਾ ਏਰੀਆ ਆ ਉਹ ਇੰਟਰਨੈਸ਼ਨਲ ਬਾਰਡਰ ਜਿਹੜਾ ਪਾਕਿਸਤਾਨ ਦੇ ਨਾਲ ਲੱਗਦਾ ਆ, ਉਹਦੇ ਮਤਲਬ ਕਾਫੀ ਵੱਡਾ ਜਿਹੜਾ ਟੈਰੀਟਰੀ ਆ ਪੰਜਾਬ ਦੀ, ਉਹ ਇੰਟਰਨੈਸ਼ਨਲ ਬਾਰਡਰ ਤੇ ਆ। ਤੇ ਉਹਦੇ 50 ਕਿਲੋਮੀਟਰ ਹੁਣ ਅੰਦਰ ਉਹ ਬਹੁਤ ਜ਼ਿਆਦਾ ਜਿਹੜੇ ਸ਼ਹਿਰ ਤੇ ਪਿੰਡਾਂ ਦਾ ਤਾਂ ਕੋਈ ਅੰਦਾਜ਼ਾ ਹੀ ਨਹੀਂ ਵੀ ਜਿਹੜੇ ਆਉਂਦੇ ਆ। ਵੀ ਜਿਹੜਾ ਇਹ ਫੈਸਲਾ ਆਇਆ ਸੀ ਉਦੋਂ ਵੀ ਇਹਦੇ ਤੇ ਕਾਫੀ ਜਿਹੜਾ ਆ ਵਿਰੋਧ ਉੱਠਿਆ ਸੀ ਪੰਜਾਬ ਚੋਂ। ਤਾਂ ਇਹ ਫੈਸਲਾ ਸੀ ਕਿ ਜਿਹੜੀ ਮਤਲਬ ਇੰਡੀਆ ਦਾ ਜਿਹੜਾ ਕੌਂਸਟੀਟਿਊਸ਼ਨ ਆ, ਜਿਹੜੀਆਂ ਮਤਲਬ ਕੌਂਸਟੀਟਿਊਸ਼ਨਲ ਪ੍ਰੋਵੀਜ਼ਨਸ ਆ, ਉਹਦੇ ਵਿੱਚ ਜਿਹੜਾ ਫੈਡਰਲ ਸਿਸਟਮ, ਕਹਿਣ ਨੂੰ ਫੈਡਰਲ ਸਿਸਟਮ ਜਿੰਨਾ ਕੁ ਵੀ ਹੈਗਾ, ਉਹ ਇਹ ਆ ਕਿ ਜਿਹੜੀ ਲੋ ਐਂਡ ਆਰਡਰ ਆ ਉਹ ਸਟੇਟ ਦਾ ਮਹਿਕਮਾ ਆ, ਜਿਹਦੇ ਵਿੱਚ ਜਿਹੜੀ ਪੁਲਿਸ ਆ ਲੋ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਉਹਨੂੰ ਸਟੇਟ ਕੰਟਰੋਲ ਕਰਦੀ ਆ। ਸਟੇਟ ਦੀ ਹੋਮ ਮਿਨਿਸਟਰੀ ਆ ਜਿਹੜੀ ਉਹ ਦੇਖਦੀ ਆ ਲੋ ਐਂਡ ਆਰਡਰ ਨੂੰ ਜੀ। ਤੇ ਉਹਦੇ ਵਿੱਚ ਮਤਲਬ ਅਸੀਂ ਦੇਖਿਆ ਕਿ 1947 ਤੋਂ ਬਾਅਦ ਇਹ ਮਤਲਬ ਜਦੋਂ 50s ਦੇ ਵਿੱਚ ਕੌਂਸਟੀਟਿਊਸ਼ਨ ਬਣਿਆ, ਲਗਾਤਾਰ ਕਿੰਨੀਆਂ ਅਮੈਂਡਮੈਂਟਸ ਕੌਂਸਟੀਟਿਊਸ਼ਨ 'ਚ ਹੋ ਕੇ ਜਿਹੜੀ ਉਦੋਂ ਸਟਾਰਟਿੰਗ ਦੇ ਵਿੱਚ ਥੋੜ੍ਹੀ ਬਹੁਤੀ ਫੈਡਰਲ ਭਾਵਨਾ ਹੈ ਵੀ ਸੀ, ਉਹ ਵੀ ਬਿਲਕੁਲ ਅਸੀਂ ਕਹੀਏ ਵੀ ਖਤਮ ਕਰ ਦਿੱਤੀ ਗਈ ਆ। ਤੇ ਇਹ ਫੈਸਲਾ ਵੀ ਸਾਰਾ ਉਸੇ ਮਤਲਬ ਅਸੀਂ ਕਹਿ ਸਕਦੇ ਹਾਂ ਵੀ ਕੜੀ ਦਾ ਹਿੱਸਾ ਆ, ਵੀ ਜਿਹਦੇ ਵਿੱਚ ਜਿਹੜੀ BSF ਜਿਹੜੀ ਸੈਂਟਰ ਦੀ ਇੱਕ ਪੈਰਾਮਿਲਟਰੀ ਫੋਰਸ ਆ, ਉਹਨੂੰ ਇਹ ਅਧਿਕਾਰ ਦੇਤੇ ਕਿ ਉਹ 50 ਕਿਲੋਮੀਟਰ ਦੇ ਘੇਰੇ ਵਿੱਚ ਪੈਂਦੇ ਪੰਜਾਬ ਦੇ ਕਿਸੇ ਵੀ ਪਿੰਡ ਦੇ ਵਿੱਚ ਕੋਈ ਤਲਾਸ਼ੀ, ਕਿਸੇ ਵੀ ਤਰ੍ਹਾਂ ਦਾ ਜਾ ਕੇ ਕੋਈ ਘਰ ਦੇਖਣਾ ਆ, ਕੁਛ ਵੀ ਮਤਲਬ ਜਿਹੜਾ ਆ ਉਹ ਕਰ ਸਕਦੇ ਆ, ਜਿਹਦੇ ਵਿੱਚ
ਮਤਲਬ ਮੁੱਖ ਤੌਰ ਤੇ ਕਿਹੜੇ ਜਿਹੜੇ ਰਾਈਟ ਆ BSF ਤਲਾਸ਼ੀ ਕਰ ਸਕਦੀ ਹੈ 50 ਕਿਲੋਮੀਟਰ ਦੇ ਘੇਰੇ ਵਿੱਚ ਜੀ, ਉਹ ਜ਼ਬਤ ਕਰ ਸਕਦੀ ਹੈ ਕੋਈ ਵੀ ਸਮਾਨ ਤਲਾਸ਼ੀ ਦੇ ਦੌਰਾਨ ਜਿਹੜਾ ਉਹਨਾਂ ਨੂੰ ਲੱਗਦਾ, ਤੇ ਨਾਲ ਗ੍ਰਿਫਤਾਰੀ ਵੀ ਕਰ ਸਕਦੀ ਹੈ ਜੀ। ਹੁਣ ਪੰਜਾਬ ਸਰਕਾਰ ਨੇ ਤਾਂ ਵਿਰੋਧ ਕੀਤਾ ਸੀ, ਪਰ ਮੈਂ ਇਹ ਵੀ ਦੱਸਦਾ ਕਿ ਕਈ ਵਾਰ ਲੋਕਾਂ ਨੂੰ ਲੱਗਦਾ ਕਿ ਸਾਡੇ ਦਰਸ਼ਕਾਂ ਨੂੰ ਵੀ ਲੱਗਦਾ ਹੋਊ ਕਿ ਪੰਜਾਬ ਸਰਕਾਰ ਸ਼ਾਇਦ ਸਹੀ ਆ, ਪਰ ਇਹ ਹੁੰਦਾ ਵੀ ਜਦੋਂ ਲੜਾਈ ਮਤਲਬ ਸਰਦਾਰ ਕਪੂਰ ਸਿੰਘ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਜਿੱਤ ਉਹਦੀ ਹੁੰਦੀ ਆ ਜਿਹਦਾ ਝੰਡਾ ਹੁੰਦਾ ਆ, ਤੇ ਜਦੋਂ ਪੰਜਾਬ ਵਾਲੀ ਧਿਰ ਜਿਹੜੀ ਲੜ ਰਹੀ ਆ ਉਹ ਵੀ ਝੰਡਾ ਸੈਂਟਰ ਦਾ ਹੀ ਫੜ ਕੇ ਲੜ ਰਹੀ ਹੋਵੇ ਜੀ, ਵੀ ਜਿਹੜੀ ਤੁਹਾਡੇ ਹੱਕਾਂ ਤੇ ਡਾਕੇ ਮਾਰ ਰਹੀ ਆ, ਤਾਂ ਇਸੇ ਕਰਕੇ ਅੱਜ ਤੱਕ ਪੰਜਾਬ ਦਾ ਜਿਹੜਾ ਕੋਈ ਵੀ ਮਸਲਾ ਆ ਉਹ ਮਤਲਬ ਅੱਜ ਤੱਕ ਨਹੀਂ ਨਿਬੜਿਆ, ਨਜਿੱਠਿਆ ਗਿਆ। ਚਾਹੇ ਪਾਣੀਆਂ ਦਾ ਮਸਲਾ ਹੋਵੇ, ਪੰਜਾਬ ਤਾਂ ਪਾਣੀਆਂ ਦੇ ਮਸਲੇ 'ਚ ਇਹੀ ਪੇਸ਼ ਕਰਦਾ ਨਾ, ਹਰੇਕ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਮੈਂ ਪਾਣੀਆਂ ਦਾ ਰਾਖਾ, ਮੈਂ ਪਾਣੀਆਂ ਦਾ ਰਾਖਾ, ਪਰ ਪਾਣੀ ਬਚਾਇਆ ਕਿਹਨੇ? ਉਹ ਬਲਵੰਤ, ਉਹ ਭਾਈ ਜਟਾਣੇ ਹੋਰਾਂ ਨੇ ਬਚਾਇਆ, ਉਹ ਇੱਕ ਹਿਸਟੋਰੀਕਲ ਫੈਕਟ ਆ। ਤਾਂ ਇਹੀ ਇਸ ਮਾਮਲੇ 'ਚ ਆ ਕਿ ਸਰਕਾਰ ਕਹਿ ਤਾਂ ਰਹੀ ਹੈ ਜੀ, ਕੇਸ ਲੜ ਰਹੀ ਹੈ ਅਦਾਲਤ 'ਚ ਵੀ ਅਸੀਂ ਤਾਂ ਵਿਰੋਧ ਕਰ ਰਹੇ ਹਾਂ, ਪਰ ਸੁਪਰੀਮ ਕੋਰਟ ਨੇ ਕਹਿ ਦਿੱਤਾ ਵੀ ਜਿਹੜੇ ਆਧਾਰ ਤੇ ਤੁਸੀਂ ਕੇਸ ਲੜ ਰਹੇ ਹੋ, ਵੀ ਤੁਸੀਂ ਕਹਿ ਰਹੇ ਹੋ ਜੀ ਜਿਹੜੀ BSF ਆ ਉਹ ਪੰਜਾਬ ਪੁਲਿਸ ਦੇ ਅਧਿਕਾਰ ਖੇਤਰ ਦੇ ਵਿੱਚ ਦਖਲ ਦੇ ਰਹੀ ਆ, ਉਹ ਕਹਿੰਦੇ ਵੀ ਇਹ ਦਖਲ ਤਾਂ ਹੈ ਹੀ ਨਹੀਂ, ਜੇ ਮਤਲਬ ਪੰਜਾਬ ਪੁਲਿਸ ਨੂੰ ਕਰਨ ਤੋਂ ਥੋੜਾ ਰੋਕ ਰਹੇ ਆ, ਉਹ ਗ੍ਰਿਫਤਾਰੀਆਂ ਤਲਾਸ਼ੀ ਪੰਜਾਬ ਪੁਲਿਸ ਕਰੇ, ਪਰ ਉਹ ਕਹਿੰਦੇ ਵੀ ਪੰਜਾਬ ਪੁਲਿਸ BSF ਨੂੰ ਅਲੱਗ ਵੱਖਰੀਆਂ ਤਾਕਤਾਂ ਇਹ ਤਾਂ ਜਿਹੜੀਆਂ ਦਿੱਤੀਆਂ ਨੇ ਵੀ ਉਹ ਪੰਜਾਬ ਪੁਲਿਸ ਦੀਆਂ ਤਾਕਤਾਂ ਨੂੰ ਘੱਟ ਨਹੀਂ ਕਰ ਰਹੀ ਆ। ਸੁਪਰੀਮ ਕੋਰਟ ਦੀ ਇਹ ਟਿੱਪਣੀ ਹੈ ਬੇਸਿਕਲੀ। ਪਰ ਸਵਾਲ ਇਹ ਆ ਵੀ ਫਿਰ ਮਤਲਬ ਕਿਉਂ ਤੁਸੀਂ BSF ਨੂੰ ਇਹ ਤਾਕਤਾਂ ਦੇ ਰਹੇ ਹੋ, ਜਦੋਂ ਪੰਜਾਬ ਪੁਲਿਸ ਜਿਹੜੀ ਕਿ ਮਤਲਬ ਅਸੀਂ ਦੇਖਣਾ ਹੋਵੇ ਤਾਂ ਪੂਰੇ ਭਾਰਤ ਦੇ ਵਿੱਚੋਂ ਮੈਨੂੰ ਲੱਗਦਾ ਵੀ ਪੰਜਾਬ ਦੀ ਜਿਹੜੀ ਪ੍ਰਪੋਰਸ਼ਨ ਆ ਮਤਲਬ ਸਿਟੀਜ਼ਨ ਟੂ ਪੁਲਿਸ ਜਿਹੜੀ ਆ ਉਹ ਸਭ ਤੋਂ ਵੱਧ ਆ ਜੀ, ਤੇ ਇੰਨੀ ਪੁਲਿਸ ਹੋਣ ਦੇ ਬਾਵਜੂਦ ਤੁਸੀਂ ਇੱਕ ਫੇਅਰ ਸੈਂਟਰ ਦੀ ਫੋਰਸ ਨੂੰ ਪਾਵਰਸ ਦੇ ਰਹੇ ਹੋ। ਤਾਂ ਇਹ ਉਹੀ ਆ ਵੀ ਜਿਹੜੀ ਕਿਤੇ ਨਾ ਕਿਤੇ ਜਾ ਕੇ ਜਿਹੜੀ ਮਤਲਬ 84 'ਚ ਜੋ ਹੋਇਆ ਵੀ ਸਿੱਖ ਜੇ ਰਾਸ਼ਟਰਪਤੀ ਸੀ ਤਾਂ ਉਹਦੇ ਤੇ ਵੀ ਭਰੋਸਾ ਨਹੀਂ ਸੀ ਨਾ ਲੋਕਾਂ ਨੂੰ। ਵਿਗਿਆਨੀ ਜੈਲ ਸਿੰਘ ਜੀ ਨੇ ਮਤਲਬ ਜਿਹੜੇ ਦਰ ਤੋਂ ਉਹ ਉੱਠਿਆ ਦਰਬਾਰ ਸਾਹਿਬ ਤੋਂ, ਹਨਾ, ਵੀ ਉਸੇ ਦਰ ਦੇ ਉੱਤੇ ਫੌਜਾਂ ਚੜਾਉਣ ਦੇ ਕਾਗਜ਼ਾਂ ਤੇ ਦਸਤਖਤ ਕੀਤੇ ਬੰਦੇ ਨੇ ਵੀ ਉਹਦੇ ਤੇ ਵੀ ਉਹ ਯਕੀਨ ਨਹੀਂ। ਤੇ ਹੋਰ ਕਿੰਨੀਆਂ ਐਗਜ਼ਾਮਪਲਸ ਨੇ ਜਿਹੜੇ ਸਿੱਖ ਆਪਣੇ ਆਪ ਨੂੰ ਪੂਰੇ ਮਤਲਬ ਇੰਡੀਅਨ ਨੈਸ਼ਨਲਿਸਟ ਜਿਨ੍ਹਾਂ ਨੇ ਪ੍ਰੂਵ ਕੀਤਾ ਸੀ ਵੀ ਉਹਨਾਂ ਦੇ ਉੱਤੇ ਵੀ ਅਟੈਕ ਹੋਏ, ਉਹਨਾਂ ਦੇ ਘਰ ਵੀ ਸੜੇ, ਮਤਲਬ ਉਹ ਕਿਸੇ ਵੀ ਸਿੱਖ ਤੇ ਭਰੋਸਾ ਨਹੀਂ ਕਰਦੇ। ਤੇ ਪੰਜਾਬ ਪੁਲਿਸ ਜਿਨ੍ਹਾਂ ਕਿ ਆਪਣੀ ਪੰਜਾਬ ਦੇ ਨੌਜਵਾਨਾਂ ਦੇ ਜਿਨ੍ਹਾਂ ਨੂੰ ਉਹ ਕੁੱਟਦੇ ਮਾਰਦੇ ਆ, ਜਿਨ੍ਹਾਂ ਨੂੰ ਉਹ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਤੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਦੇ ਆ, ਵੀ ਉਹਨਾਂ ਪੰਜਾਬ ਪੁਲਿਸ ਵਾਲਿਆਂ ਤੇ ਵੀ ਉਹਨਾਂ ਨੂੰ ਯਕੀਨ ਨਹੀਂ ਜੀ। ਮਤਲਬ ਸਾਰਾ ਹੀ ਜਿਹੜਾ ਇਲਜ਼ਾਮ ਆ, ਜਿਹੜੀ ਇਹ ਸਾਰੀ ਮੂਵਮੈਂਟ ਬਣਾਈ ਇਸ ਗੱਲ ਤੇ ਵੀ ਇਹ ਜਿਹੜਾ ਡਰੱਗ ਦੀ ਸਮਗਲਿੰਗ ਵੀ ਹੁੰਦੀ ਆ ਬਾਰਡਰ ਤੋਂ, ਵੀ ਉਹ ਵੀ ਦੋਸ਼ੀ ਪੰਜਾਬ ਪੁਲਿਸ ਆ, ਵੀ BSF ਨਹੀਂ। ਜਦ ਕਿ ਜਿਹੜੀ ਫਸਟ ਲਾਈਨ ਆਫ ਡਿਫੈਂਸ ਆ ਜਿਹੜੀ ਬਾਰਡਰ ਤੇ ਲੱਗੀ ਆ, ਜਿੱਥੋਂ ਲੰਘ ਕੇ ਆਉਂਦਾ ਨਸ਼ਾ, ਉਹ ਤਾਂ BSF ਦੇ ਕੋਲ ਆ ਆਲਰੇਡੀ। ਤਾਂ ਮਸਲਾ ਇਹ ਵੀ ਮਤਲਬ ਦੋਸ਼ੀ ਵੀ ਪੰਜਾਬੀ, ਕਤਲ ਹੋਣ ਵਾਲਾ ਵੀ ਪੰਜਾਬੀ, ਤੇ ਫਿਰ ਕਤਲ ਕਰਨ ਵਾਲਾ ਵੀ ਉਹ ਪੰਜਾਬੀ ਨੂੰ ਹੀ ਬਣਾ ਦਿੰਦੇ ਆ। ਤੇ ਇਹਦੇ ਵਿੱਚੋਂ ਮਤਲਬ ਪੰਜਾਬ ਦੇ ਜਿਹੜੇ ਆਫੀਸਰ ਨੇ ਮਤਲਬ ਉਹਨਾਂ ਨੂੰ ਇਹ ਗੱਲ ਸਮਝ ਨਹੀਂ ਲੱਗਦੀ ਵੀ ਤੁਹਾਨੂੰ ਵੀ ਜਿਹੜਾ ਆ ਉਹ ਸਕੇ ਨਹੀਂ ਸਮਝਦੇ, ਆਪਣੇ ਜਿਹੜੀ ਐਸਟੈਬਲਿਸ਼ਮੈਂਟ ਆ ਉਹ ਤੁਹਾਨੂੰ ਵੀ ਉਸੇ ਕੜੀ 'ਚ ਦੇਖਦੀ। ਤੇ ਇਸੇ ਦੇ ਚੱਲਦਿਆਂ ਜੋ ਪੰਜਾਬ ਦੇ ਵਿੱਚ ਜਿੱਦਾਂ ਨੌਜਵਾਨ ਪੰਜਾਬ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰ ਰਹੇ ਆ, ਉਹਦੇ ਵਿੱਚ ਇਹੋ ਜਿਹੇ ਫੈਸਲੇ ਜਿਹੜੀ ਆ ਇੰਡੀਅਨ ਗਵਰਨਮੈਂਟ ਕਰ ਰਹੀ ਆ ਵੀ ਸਿੱਧੀਆਂ ਡਾਇਰੈਕਟ ਪਾਵਰਸ, ਕਿਉਂਕਿ ਜਦੋਂ 80s ਦੇ ਵਿੱਚ ਪੰਜਾਬ 'ਚ ਸੰਘਰਸ਼ ਦਾ ਦੌਰ ਸੀ, ਉਦੋਂ ਐਮਰਜੈਂਸੀ ਹਾਲਾਤਾਂ ਦੇ ਵਿੱਚ ਇੱਥੇ ਸਾਰੀਆਂ ਪੈਰਾਮਿਲਟਰੀ ਫੋਰਸਿਸ ਨੂੰ ਜਿਵੇਂ ਸਾਰੀਆਂ ਪਾਵਰਸ ਦਿੱਤੀਆਂ ਗਈਆਂ ਲੋ ਐਂਡ ਆਰਡਰ ਦੀਆਂ, ਤੇ ਨਾਲ ਟਾਡਾ ਵਰਗੇ ਕਾਨੂੰਨ ਲਿਆਂਦੇ ਗਏ। ਤਾਂ ਅੱਜ ਵੀ ਅਸੀਂ ਦੇਖਦੇ ਹਾਂ ਕਿ ਉਹੀ ਦੌਰ ਚੱਲ ਰਿਹਾ ਕਿ ਜਿੱਥੇ ਇੱਕ ਪਾਸੇ BSF ਨੂੰ ਇਹ ਸਾਰੀਆਂ ਗ੍ਰਿਫਤਾਰੀ ਦੀਆਂ, ਜ਼ਬਤੀ ਦੀਆਂ, ਤਲਾਸ਼ੀ ਦੀਆਂ ਇਹ ਸਾਰੇ ਰਾਈਟ ਦੇ ਰਹੇ ਆ, ਹੌਲੀ ਹੌਲੀ ਟੈਰੀਟਰੀ ਵਧਾ ਰਹੇ ਆ, ਤੇ ਨਾਲ NIA ਜਿਹੜੀ ਆ ਉਹਨੂੰ ਇੱਕ ਸੈਂਟਰਲ ਪੁਲਿਸ ਬਣਾ ਕੇ, ਹਨਾ, ਵੀ ਉਹਦੇ ਸਾਰੇ ਪੰਜਾਬ ਦੇ ਵਿੱਚ ਥਾਣੇ ਖੋਲੇ ਗਏ ਆ। ਹੁਣ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਸਿੱਖ ਨੌਜਵਾਨ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ, ਆਪਣੇ ਹੱਕਾਂ ਦੀ ਗੱਲ ਕਰਦੇ ਆ, ਉਹਨਾਂ ਨੂੰ ਪੰਜਾਬ ਪੁਲਿਸ ਘੱਟ ਚੁੱਕਦੀ ਆ ਤੇ NIA ਵੱਧ ਚੁੱਕਦੀ ਆ। ਤੇ ਮਤਲਬ ਇਹ ਇੱਕ ਪੂਰਾ ਪੈਟਰਨ ਜਿਹੜੀ ਆ ਵੀ ਸਟਰੋਂਗ ਸੈਂਟਰਲ ਸਟੇਟ ਦਾ ਮਤਲਬ ਉਹ ਲਗਭਗ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਲਾਗੂ ਆ, ਵੀ ਜਿਹਦੇ ਵਿੱਚ ਕੋਈ ਫੈਡਰਲ ਪੋਲੀਟੀਕਲ ਜਿਹੜੀ ਆ ਅਸੀਂ ਕਹਿ ਸਕਦੇ ਐਗਜ਼ਿਸਟੈਂਸ ਨਹੀਂ ਪੋਲੀਟੀਕਲ ਸਿਸਟਮ ਦੀ, ਤੇ ਮਹਿਜ਼ ਪੰਜਾਬ ਦੀ ਸਰਕਾਰ ਇੱਕ ਕਠਪੁਤਲੀ ਸਰਕਾਰ ਆ ਜਿਹਦਾ ਜਿਹੜਾ ਮੁੱਖ ਮੰਤਰੀ ਆ ਉਹ ਸਿਰਫ ਚੁਟਕਲੇ ਸੁਣਾਉਣ ਲਈ ਆ। ਪੰਜਾਬ ਦੇ ਲੋਕਾਂ ਦੇ ਰਾਈਟ ਕੋਈ ਨਹੀਂ ਉਹ ਸਿਕਿਉਰ ਕਰ ਸਕਦਾ, ਉਹ ਪੰਜਾਬ ਦੇ ਲੋਕਾਂ ਨੇ ਦੇਖ ਲਿਆ। ਤੇ ਜਿਹੜੀ ਬਲਕਿ ਉਹ ਤਾਂ ਤੁਸੀਂ ਇਹ ਦੇਖੋ ਵੀ ਹੋਰ ਸ਼ਹਿ ਦਿੰਦੇ ਆ
ਵੀ ਜਿਹੜੇ ਆ ਅਮਰਤਪਾਲ ਸਿੰਘ ਹੋਰਾਂ ਤੇ ਜਿੰਨੇ ਕੇਸ ਪਏ, ਡਿਬਰੂਗੜ੍ਹ ਉਹਨਾਂ ਨੂੰ ਭੇਜਿਆ, ਤੇ ਉਹਦੇ ਵਿੱਚ ਉਹ ਸਾਰੀ ਜਿਹੜਾ ਪਲਾਨ ਆ ਉਹ ਤਾਂ ਸੈਂਟਰਲ ਗਵਰਨਮੈਂਟ ਦਾ, ਇਸੇ ਕਰਕੇ ਉਹ ਡਿਬਰੂਗੜ੍ਹ ਲੈ ਗਏ। NIA ਦੇ ਕੋਲ ਸਾਰੇ ਉਹ ਕੇਸਿਸ ਨੇ, ਪਰ ਪੰਜਾਬ ਗਵਰਨਮੈਂਟ ਜਿਹੜੀ ਆ ਉਹਨਾਂ ਨੂੰ ਸਪੋਰਟ ਕਰਦੀ ਆ ਹਮੇਸ਼ਾ, ਪਰ ਮਤਲਬ ਫੇਰ ਫੈਡਰਲਿਜ਼ਮ ਦੀ ਦੁਹਾਈ ਦਿੰਦੀ ਆ ਅਦਾਲਤਾਂ 'ਚ ਜਾ ਕੇ ਇਹੋ ਜਿਹੇ ਮਾਮਲਿਆਂ ਤੇ ਜੀ। ਤਾਂ ਇਹ ਦੋਗਲੀ ਜਿਹੜੀ ਸਾਰੀ ਰਣਨੀਤੀ ਆ ਪੰਜਾਬ ਦੇ ਨਾਲ ਸਿਆਸਤਦਾਨਾਂ ਦੀ, ਜਿਹਦੇ ਚੱਲਦੇ ਆ ਪੰਜਾਬ ਅੱਜ ਤੱਕ ਕੁੱਟ ਖਾਂਦਾ ਆਇਆ ਤੇ ਪੰਜਾਬ ਦੇ ਸਾਰੇ ਰਿਸੋਰਸਿਸ ਲੁੱਟੇ ਗਏ। ਤੇ ਜਿਹੜੀ ਇੰਡੀਆ ਦੀ ਸੈਂਟਰਲ ਗਵਰਨਮੈਂਟ ਆ ਉਹ ਪੰਜਾਬ ਦੇ ਕਿਸੇ ਵੀ ਵਸਿੰਦੇ ਤੇ, ਮੈਂ ਇੱਥੋਂ ਤੱਕ ਕਹਿੰਦਾ ਵੀ ਹਿੰਦੂਆਂ ਤੇ ਵੀ ਨਹੀਂ, ਇਹ ਨਹੀਂ ਕਿ ਇਕੱਲਾ ਸਿੱਖਾਂ ਤੇ, ਮਤਲਬ ਹਿੰਦੂਆਂ ਤੇ ਵੀ ਨਹੀਂ, ਕਿਸੇ ਤੇ ਉਹਨਾਂ ਨੂੰ ਕੋਈ ਟਰਸਟ ਨਹੀਂ। ਉਹ ਪੰਜਾਬ ਨੂੰ ਇੱਕ ਆਪਣੇ ਤੋਂ ਵੱਖਰਾ ਇੱਕ ਮਤਲਬ ਅਸੀਂ ਕਹੀਏ ਵੀ ਜਿਵੇਂ ਕਹਿੰਦੇ ਆ ਨਾ ਵੀ ਪੁਰਾਤਨ ਜਿਹੜੇ ਗ੍ਰੰਥ ਨੇ ਮਤਲਬ ਇੱਥੋਂ ਦੇ ਇਸ ਖਿੱਤੇ ਦੇ, ਉਹਦੇ ਵਿੱਚ ਜਿਹੜੇ ਪੰਜਾਬ ਦੇ ਲੋਕਾਂ ਨੂੰ ਇੱਕ ਤਰ੍ਹਾਂ ਦੇ ਨਾਲ ਭੂਤ ਪ੍ਰੇਤ ਜਿਹੜਾ ਆ ਉਹ ਸਮਝਦੇ ਹੁੰਦੇ ਸੀ ਇਸ ਖਿੱਤੇ ਦੇ ਲੋਕਾਂ ਨੂੰ। ਉਹੋ ਜਿਹੀ ਮਾਨਸਿਕਤਾ ਅੱਜ ਵੀ ਆ, ਭਾਵੇਂ ਪੰਜਾਬ ਦਾ ਹਿੰਦੂ ਹੋਵੇ, ਮੁਸਲਮਾਨ ਹੋਵੇ, ਸਿੱਖ ਹੋਵੇ, ਉਹਨਾਂ ਨੂੰ ਕਿਸੇ ਦੇ ਟਰਸਟ ਨਹੀਂ। ਇਹ ਆਪਣੀਆਂ ਜਿੰਨੀ ਮਰਜ਼ੀ ਸੇਵਾਵਾਂ ਦਿੰਦੇ ਰਹਿਣ। ਤੇ ਇੰਡੀਅਨ ਗਵਰਨਮੈਂਟ ਜਿਹੜੀ ਆ, ਇੰਡੀਅਨ ਸਟੇਟ ਜਿਹੜੀ ਆ, ਉਹ ਪੰਜਾਬ ਨੂੰ ਐਜ਼ ਅ ਕੋਲੋਨੀ ਟਰੀਟ ਕਰਕੇ ਤੇ ਉਹਦੇ ਤੇ ਰੂਲ ਕਰ ਰਹੀ ਆ। ਤੇ ਜਿਹਦੇ ਤੇ ਇਹ ਜਿਹੜੇ ਮਤਲਬ ਇਹੋ ਜਿਹੇ ਜਿਹੜੇ ਕਾਨੂੰਨ ਬਣਾ ਕੇ ਜਾਂ ਇਹੋ ਜਿਹੇ ਜਿਹੜੇ ਰੂਲਸ ਜਿਹੜੇ ਆ ਉਹਨਾਂ ਨੂੰ ਇੰਪਲੀਮੈਂਟ ਕਰਕੇ ਤੇ ਉਹ ਆਪਣੇ ਇੰਟਰਸਟ ਜਿਹੜੇ ਆ ਪੰਜਾਬ 'ਚ ਪੂਰੇ ਕਰਦੀ ਆ, ਪੰਜਾਬ ਦੇ ਲੋਕਾਂ ਨੂੰ ਦਬਾਉਂਦੀ ਆ ਤੇ ਪੰਜਾਬ ਦੇ ਰਿਸੋਰਸਿਸ ਲੁੱਟਦੀ ਆ। ਜੀ ਬਿਲਕੁਲ। ਇਹਦੇ ਵਿੱਚ ਜਿਹੜੀ ਸੁਪਰੀਮ ਕੋਰਟ ਦੀ ਗੱਲ ਹੈ, ਸੁਪਰੀਮ ਕੋਰਟ ਮਤਲਬ ਅਸੀਂ ਜਦੋਂ ਕੇਂਦਰ ਦੇ ਨਾਲ ਪੰਜਾਬ ਦੇ ਪਾਣੀਆਂ ਦੇ ਇਸ਼ੂ ਦੇ ਉੱਤੇ ਹੋਵੇ ਜਾਂ ਜਿਹਦੇ ਤੇ ਹੁਣ ਅਸੀਂ ਗੱਲ ਕਰ ਰਹੇ ਹਾਂ ਇਹ BSF ਦਾ ਦਾਇਰਾ ਖੇਤਰ ਵਧਾਉਣ ਦੀ ਗੱਲ ਹੋਵੇ, ਮਤਲਬ ਆਮ ਤੌਰ 'ਤੇ ਅਸੀਂ ਪਹੁੰਚ ਦੇਖਦੇ ਹਾਂ ਪੰਜਾਬ ਦੇ ਆਗੂਆਂ ਦੀ, ਜਿਹੜੀ ਸੱਤਾਧਾਰੀ ਧਿਰ ਹੋਵੇ ਜਾਂ ਆਪੋਜੀਸ਼ਨ ਹੋਵੇ, ਈਵਨ ਕਾਫੀ ਹੱਦ ਤੱਕ ਜਿਹੜੀ ਸਾਡੇ ਮਾਈਂਡਸੈਟ ਦੇ ਵਿੱਚ ਬਣੀ ਹੋਈ ਹੈ ਵੀ ਜੀ ਜੇ ਇਨਸਾਫ ਲੈਣਾ ਆ ਜਾਂ ਅਸੀਂ ਜਿਹੜੀਆਂ ਏਜੰਸੀਜ਼ ਨੇ ਉਹਨਾਂ ਵੱਲ ਨੂੰ ਜਾਈਏ ਤੇ ਜਾਂ ਫਿਰ ਅਸੀਂ ਸੁਪਰੀਮ ਕੋਰਟ ਤੱਕ ਪਹੁੰਚ ਕਰੀਏ, ਜਿੱਥੇ ਅਸੀਂ ਜੇ ਕੇਸ ਦਾਖਲ ਕਰਾਂਗੇ, ਆਪਣਾ ਪੱਖ ਰੱਖਾਂਗੇ ਤੇ ਸਾਡੀ ਜਿਹੜੀ ਹੈ ਸੁਣਵਾਈ ਹੋਊਗੀ ਤੇ ਸਾਨੂੰ ਜਿਹੜਾ ਇਨਸਾਫ ਹੈ ਉਹ ਮਿਲਣ ਦੀ ਉਮੀਦ ਹੁੰਦੀ ਹੈ। ਸੋ ਇਸ ਮਾਮਲੇ ਦੇ ਵਿੱਚ ਈਵਨ ਜਿਹੜਾ ਸੁਪਰੀਮ ਕੋਰਟ ਦਾ ਰਿਸਪੌਂਸ ਹੈ ਉਹਦਾ ਕਿਵੇਂ ਮੁਲਾਂਕਣ ਕੀਤਾ ਜਾਵੇ ਇਸ ਸੰਦਰਭ ਦੇ ਵਿੱਚ, ਕਿਉਂਕਿ ਜਿੱਥੇ ਪੰਜਾਬ ਦੇ ਵਿੱਚੋਂ ਇਹ ਉਮੀਦ ਲਾਈ ਜਾਂਦੀ ਹੈ, ਇੱਕ ਪਾਸੇ ਤੇ ਪੰਜਾਬ ਦਾ ਕੇਸ ਕਿਵੇਂ ਰਿਪਰੈਜ਼ੈਂਟ ਕੀਤਾ ਜਾਂਦਾ ਸੁਪਰੀਮ ਕੋਰਟ ਦੇ ਵਿੱਚ, ਪਹਿਲਾ ਕੁਐਸਚਨ ਤੇ ਉਹ ਹੈ। ਤੇ ਫਿਰ ਦੂਜਾ ਹੁੰਦਾ ਵੀ ਕੀ ਜਿਹੜੀ ਭਾਰਤ ਦੇ ਸੁਪਰੀਮ ਕੋਰਟ ਹੋ ਗਿਆ ਜਾਂ ਜਿਹੜੇ ਬਾਕੀ ਅਦਾਰੇ ਨੇ ਵੀ ਉਹ ਵੀ ਸਟੇਟ ਦੇ ਟੂਲ ਦੇ ਵਾਂਗ ਐਕਟ ਕਰਦੇ ਨੇ ਪੰਜਾਬ ਦੇ ਮਾਮਲੇ ਦੇ ਵਿੱਚ, ਖਾਸ ਤੌਰ 'ਤੇ ਅਸੀਂ ਕਿਸੇ ਵੀ ਮਾਮਲੇ ਨੂੰ ਦੇਖਣਾ ਹੋਵੇ ਤੇ ਇਸ ਸੰਦਰਭ ਦੇ ਵਿੱਚ BSF ਦਾ ਦਾਇਰਾ ਖੇਤਰ ਵਧਾਉਣ ਦੇ ਮਾਮਲੇ ਦੇ ਵਿੱਚ ਕੀ ਸਾਡੀ ਸੁਣਵਾਈ ਦੀ ਅਸੀਂ ਕੋਈ ਆਸ ਰੱਖ ਸਕਦੇ ਹਾਂ ਜਾਂ ਨਹੀਂ? ਦੇਖੋ ਜੀ, ਜਿਹੜੀ ਸੁਪਰੀਮ ਕੋਰਟ ਦੀ ਗੱਲ ਤੁਸੀਂ ਕਰ ਰਹੇ ਹੋ ਜਾਂ ਕੋਈ ਵੀ ਜੁਡੀਸ਼ੀਅਲ ਸਿਸਟਮ ਆ, ਮਤਲਬ ਉਹ ਜੁਡੀਸ਼ੀਅਲ ਸਿਸਟਮ ਜਿਹੜਾ ਆ ਉਹ ਮਤਲਬ ਉਹਦਾ ਬੇਸ ਜਿਹੜਾ ਹੁੰਦਾ ਆ ਜਿਹਦੇ ਉੱਤੇ ਸਾਰੇ ਕਾਨੂੰਨ ਜਿਹੜੇ ਬਣਦੇ ਆ ਜਾਂ ਕਾਨੂੰਨਾਂ ਨੂੰ ਨਾਪਿਆ ਤੋਲਿਆ ਜਾਂਦਾ ਆ, ਉਹ ਸਾਰਾ ਕੁਝ ਉੱਥੋਂ ਦਾ ਕੌਂਸਟੀਟਿਊਸ਼ਨ ਹੁੰਦਾ। ਤੇ ਮਤਲਬ ਜਿਹੜਾ ਇੰਡੀਆ ਦਾ ਕੌਂਸਟੀਟਿਊਸ਼ਨ ਆ ਉਹੀ ਸਿੱਖਾਂ ਦੇ ਲਈ ਪ੍ਰੋਬਲਮੈਟਿਕ ਆ ਜੀ, ਜਿਹਦੇ ਵਿੱਚੋਂ ਉਸ ਕੌਂਸਟੀਟਿਊਸ਼ਨ ਦੇ ਵਿੱਚੋਂ ਹੀ ਜਿਹੜੀਆਂ ਜੱਜਮੈਂਟਸ ਨਿਕਲਦੀਆਂ ਨੇ ਫਿਰ ਸੁਪਰੀਮ ਕੋਰਟ ਦੀਆਂ, ਇਹ ਸੁਪਰੀਮ ਕੋਰਟ ਤਾਂ ਜਸਟੀਫਾਈ ਕਰ ਦਿੰਦਾ ਆਪਣੀ ਜੱਜਮੈਂਟਸ ਨੂੰ। ਜਿਹੜਾ ਉੱਥੇ ਜੱਜ ਬੈਠਾ ਆ ਉਹ ਜਸਟੀਫਾਈ ਕਰਦਾ ਆ, ਪਰ ਉਹਦੇ ਜਸਟੀਫਿਕੇਸ਼ਨ ਲਈ ਉਹ ਆਲਰੇਡੀ ਜਿਹੜਾ ਮਤਲਬ ਕੌਂਸਟੀਟਿਊਸ਼ਨ ਆ ਉਹ ਗਰਾਊਂਡ ਪ੍ਰੋਵਾਈਡ ਕਰਦਾ ਆ ਵੀ ਜਿਹਨੂੰ ਡਿਫਾਈਨ ਕਰ ਲੈਂਦਾ ਆ। ਫਿਰ ਜਿਹੜਾ ਸੁਪਰੀਮ ਕੋਰਟ ਆ ਉਹ ਜਿਹੜੀ ਇੰਡੀਅਨ ਸਟੇਟ ਆ, ਜਿਹੜੀ ਉੱਥੋਂ ਦੀ ਮੈਜੋਰਿਟੀ ਦੇ ਇੰਟਰਸਟ ਆ, ਉਹਨਾਂ ਦੇ ਲਿਹਾਜ਼ ਦੇ ਨਾਲ ਉਹ ਅਸੀਂ ਭਾਵੇਂ ਪੰਜਾਬ ਦੇ ਪਾਣੀਆਂ ਦਾ ਮਸਲਾ ਦੇਖੀਏ, ਭਾਵੇਂ ਜਿਹੜੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦੀ ਫਾਂਸੀ ਦਾ ਮਸਲਾ ਸੀ, ਜਾਂ ਕਸ਼ਮੀਰੀ ਜਿਹੜੇ ਅਸੀਂ ਦੇਖਿਆ ਵੀ ਉਹਨਾਂ ਦੀ ਫਾਂਸੀ ਦੇ ਜਦੋਂ ਮਾਮਲੇ ਹੋਏ ਆ ਉਹਨਾਂ ਦੇ ਉੱਤੇ ਜੱਜਮੈਂਟਸ ਹੋਈਆਂ ਆ, ਹੋਰ ਕਿੰਨੇ ਹੀ ਇਹੋ ਜਿਹੇ ਮਾਮਲੇ ਆ ਵੀ ਜਿਹਦੇ ਵਿੱਚ ਜਿਹੜਾ ਆ ਕੌਂਸਟੀਟਿਊਸ਼ਨ ਇਸ ਤਰੀਕੇ ਦਾ ਬਣਿਆ ਹੋਇਆ ਵੀ ਉਹ ਡਿਫਾਈਨ ਕਰ ਲੈਂਦੇ ਆ ਉਹਨੂੰ, ਮੈਜੋਰਿਟੀ ਦੀ ਜਿਹੜੀ ਭਾਵਨਾ ਆ ਉਹਦੇ ਮੁਤਾਬਕ ਵੀ, ਤੇ ਉਹ ਆਪਣੇ ਜੱਜਮੈਂਟਸ ਨੂੰ ਜਸਟੀਫਾਈ ਕਰ ਲੈਂਦੇ ਆ। ਦੂਜੇ ਪਾਸੇ ਹੁੰਦਾ ਕੀ ਆ ਵੀ ਜੇ ਮਤਲਬ ਜਿਹੜੀ ਪੰਜਾਬ ਦਾ ਕੇਸ ਲੜਨ ਵਾਲੀ ਧਿਰ ਆ ਉਹ ਵੀ ਬਹੁਤੇ ਮਾਮਲਿਆਂ ਦੇ ਵਿੱਚ, ਜਿਹੜੇ ਪੋਲੀਟੀਕਲ ਮਾਮਲੇ ਆ ਖਾਸ ਤੌਰ ਤੇ, ਉਹਨਾਂ ਮਾਮਲਿਆਂ ਦੇ ਵਿੱਚ ਉਹ ਮਤਲਬ ਵੀ ਫਰੈਂਡਲੀ ਮੈਚ ਹੁੰਦਾ ਆ। ਮਤਲਬ ਜਿਹੜੀ ਇੰਡੀਅਨ ਐਸਟੈਬਲਿਸ਼ਮੈਂਟ ਆ ਉਹਦੇ ਹੀ ਜਿਹੜੇ ਮਤਲਬ ਖਰੀਦੇ ਹੋਏ ਲੋਕ ਨੇ ਜਾਂ ਉਹਦੇ ਹੀ ਸੈੱਟ ਕੀਤੇ ਹੋਏ ਲੋਕ ਨੇ, ਉਹੀ ਪੰਜਾਬ ਵਾਲੇ ਲੋਕਾਂ ਨੂੰ ਇਹ ਭੁਲੇਖਾ ਪਾਉਂਦੇ ਆ ਕਿ ਅਸੀਂ ਮਤਲਬ ਵੀ ਸਾਡਾ ਵਕੀਲ ਵੀ ਉਹਨਾਂ ਦਾ ਹੀ ਖਰੀਦਿਆ ਹੋਇਆ ਹੁੰਦਾ। ਤੁਸੀਂ ਇਹ ਸਮਝੋ ਵੀ ਜਿਹੜਾ ਪੰਜਾਬ ਦਾ ਵਕੀਲ ਆ ਉਹ ਪੰਜਾਬ ਦਾ ਵਕੀਲ ਨਹੀਂ, ਉਹ ਦਿੱਲੀ ਦਾ ਹੀ ਵਕੀਲ ਹੁੰਦਾ।
ਮਤਲਬ ਪੰਜਾਬ ਦੇ ਜਿਹੜਾ ਸਾਰਾ ਦਰਿਆਈ ਪਾਣੀਆਂ ਦਾ ਝਗੜਾ ਆ, ਜਿਹੜਾ ਹਰਿਆਣੇ ਦੇ ਨਾਲ ਅੱਜ ਕੇਸ ਬਣਿਆ ਆ, ਉਹਦੇ ਵਿੱਚ ਜਿੱਥੇ ਤੱਕ ਉਹ ਕੇਸ ਪਹੁੰਚ ਗਿਆ ਆ, ਮਤਲਬ ਉਸ ਉੱਥੇ ਤੱਕ ਕੇਸ ਲਿਜਾਣ ਦੇ ਵਿੱਚ ਜਿੱਦਾਂ ਪੰਜਾਬ ਦੇ ਲੀਗਲ ਜਿਹੜੇ ਕਾਉਂਸਲ ਸੀ, ਐਡਵੋਕੇਟ ਸੀ ਪੰਜਾਬ ਸਰਕਾਰ ਦੇ, ਉਹਨਾਂ ਨੇ ਜਿੱਦਾਂ ਕੇਸ ਲੜਿਆ ਆ, ਉਹ ਸਾਰਾ ਉਹ ਬੇਵਕੂਫੀ ਵਾਲਾ ਅਮਲ ਆ। ਤੇ ਮਸਲਾ ਗੱਲ ਇਹੀ ਆ ਨਾ ਵੀ ਜਿਹੜੇ ਫਿਰ ਪੰਜਾਬ ਦੇ ਰਿਪਰੈਜ਼ੈਂਟੇਟਿਵ ਨੇ, ਜਿਹੜੀ ਪੰਜਾਬ ਦੀ ਸੱਤਾ ਪੰਜਾਬ ਦੇ ਲੋਕ ਚੁਣਦੇ ਆ, ਪੰਜਾਬ ਦੇ ਲੋਕਾਂ ਤੇ ਵੱਡਾ ਸਵਾਲ ਆ ਵੀ ਫਿਰ ਮਤਲਬ ਤੁਸੀਂ ਉਹੀ ਗੁਰਬਾਣੀ ਦੇ ਮੁਤਾਬਕ ਵੀ ਅੰਨਾ ਆਗੂ ਜਿਹੜਾ ਆ ਤੁਸੀਂ ਜਦੋਂ ਚੁਣ ਲੈਂਦੇ ਹੋ ਤਾਂ ਉਹਨੇ ਤੁਹਾਨੂੰ ਖੂਹ 'ਚ ਸੁੱਟਣਾ ਆ। ਤੇ ਉਹੀ ਪੰਜਾਬ ਅੱਜ ਖੂਹ 'ਚ ਡਿੱਗਿਆ ਹੋਇਆ ਆ। ਤਾਂ ਸੁਪਰੀਮ ਕੋਰਟ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ, ਜੇ ਆਪਾਂ ਕਹਾਂਗੇ ਕਿ ਸੁਪਰੀਮ ਕੋਰਟ ਜਿਹੜੀ ਆ ਜੀ ਉਹ ਹਮੇਸ਼ਾ ਸਟੇਟ ਦਾ ਪੱਖ ਪੂਰਦੀ ਆ, ਤਾਂ ਸੁਪਰੀਮ ਕੋਰਟ ਜਿਹੜੀ ਆ ਉਹਨੇ ਹਮੇਸ਼ਾ ਸਟੇਟ ਦਾ ਹੀ ਪੱਖ ਪੂਰਨਾ ਆ। ਗਵਰਨਮੈਂਟ ਦੇ ਖਿਲਾਫ ਹੋ ਸਕਦੀ ਆ ਪਰ ਉਹਨੇ ਸਟੇਟ ਦਾ ਪੱਖ ਪੂਰਨਾ ਆ। ਤੇ ਜਿਹੜੀ ਸਟੇਟ ਆ ਉਹ ਇਹ ਸਟੇਟ ਦੀ ਪਾਲਿਸੀ ਆ ਜੋ ਪੰਜਾਬ ਪ੍ਰਤੀ ਹੈ, ਕਿਸੇ ਇੱਕ ਗਵਰਨਮੈਂਟ ਦੀ ਨਹੀਂ। ਵੀ ਇਹ ਨਹੀਂ ਕਿ ਅੱਜ ਮੋਦੀ ਆਇਆ ਤਾਂ ਉਹਦੀ ਪਾਲਿਸੀ ਜਿਹੜੀ ਆ ਉਹ ਪੰਜਾਬ ਨੂੰ ਬਰਬਾਦ ਕਰਨ ਦੀ ਆ, ਜਾਂ ਇੱਕ ਮੋਦੀ ਤੋਂ ਪਹਿਲਾਂ ਵੀ ਜਿਹੜੇ ਸਾਰੇ ਰਜੀਮ ਰਹੇ ਉਹਨਾਂ ਦੀ ਪਾਲਿਸੀ ਵੀ ਪੰਜਾਬ ਪ੍ਰਤੀ ਇਹੋ ਸੀ। ਤੇ ਉਹਦੇ ਪਿੱਛੇ ਕਾਰਨ ਇਹੀ ਆ ਵੀ ਜਿਹੜੀ ਇਹ ਸਟੇਟ ਪਾਲਿਸੀ ਆ, ਤੇ ਸੁਪਰੀਮ ਕੋਰਟ ਦੀਆਂ ਜੱਜਮੈਂਟਸ ਉਹ ਕਦੇ ਸਟੇਟ ਪਾਲਿਸੀ ਤੋਂ ਬਾਹਰੀਆਂ ਨਹੀਂ ਹੋ ਸਕਦੀਆਂ, ਉਹ ਹਮੇਸ਼ਾ ਸਟੇਟ ਪਾਲਿਸੀ ਨੂੰ ਸਟਰੋਂਗ ਕਰਨ ਲਈ ਹੋਣਗੀਆਂ। ਜੀ ਸੁਖਵਿੰਦਰ ਸਿੰਘ ਜੀ, ਅਸੀਂ ਇੱਕ ਛੋਟੀ ਜੀ ਬ੍ਰੇਕ ਦੇ ਲਈ ਇੱਥੇ ਰੁਕਾਂਗੇ। ਵਿਊਅਰਸ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਦੁਬਾਰਾ ਅਸੀਂ ਵਿਚਾਰ ਚਰਚਾ ਕੰਟੀਨਿਊ ਕਰਾਂਗੇ।